ਨਾਂ ਜਿਹੜਾ ਉਹ ਇਕੱਠਾ ਹੀ ਲੈਂਦੇ ਸੀ ਵੀ ਸੁਹਾਗੀਆਂ ਸਰੰਗੀਆਂ ਜੀ ਬੋਲਣ 'ਚ ਇਕੱਠਾ ਹੀ ਬੋਲਣਾ। ਹਾਂਜੀ, ਕਿਉਂਕਿ ਮੈਂ ਪੁੱਛਦਾ ਸੀ ਮੈਂ ਕਿ ਕਿਹੜਾ ਪਿੰਡ ਸੀਗਾ ਉਹਨਾਂ ਕਿਹਾ ਵੀ ਲੱਗ ਸੁਹਾਗੀਆਂ ਸਰੰਗੀਆਂ ਇਸ ਤਰ੍ਹਾਂ ਨਾ ਇਸ ਤਰ੍ਹਾਂ ਹੀ। ਉਹ ਇਸ ਪਿੰਡ ਦੇ ਜ਼ੈਲਦਾਰ ਸਨ। ਖਜ਼ਾਨ ਸਿੰਘ ਇਹਨਾਂ ਦੀ ਦਾਦੀ ਦੇ ਦਾਦਾ ਸਨ। ਦਾਦੀ ਦੇ ਦਾਦਾ ਸਨ। ਅੱਛਾ ਅੱਛਾ ਅੱਛਾ, ਤੁਹਾਡੀ ਦਾਦੀ ਦੇ ਦਾਦਾ ਸਨ। ਤੇ ਉਹਨਾਂ ਦੇ ਇੱਕ ਬੜੇ ਭਰਾ ਸਨ, ਹਰਨਾਮ ਸਿੰਘ। ਹਾਂਜੀ, ਜਿਹੜੇ ਖਜ਼ਾਨ ਸਿੰਘ ਸਨ ਉਹਨਾਂ ਦੇ 4 ਪੁੱਤਰ ਸਨ। ਖਜ਼ਾਨ ਸਿੰਘ ਦੇ 4 ਪੁੱਤਰ ਸਨ। 6 ਸੀ ਜਿਹੜੇ ਉਹਨਾਂ ਦੱਸੇ ਨੇ, ਜਿਨ੍ਹਾਂ 'ਚ ਇੱਕ ਜਾਗਰ ਸਿੰਘ ਸਨ, ਹਾਂਜੀ, ਜਿਹੜੇ ਤਹਿਸੀਲਦਾਰ ਸਨ, ਇੱਕ ਠਾਕਰ ਸਿੰਘ ਸਨ ਉਹ ਰੇਲਵੇ ਦੇ ਵਿੱਚ ਆਫੀਸਰ ਸਨ, ਇੱਕ ਡਿਪਟੀ ਨਿਹਾਲ ਸਿੰਘ ਸਨ ਜਿਹੜੇ ਕਿ ਸ਼ਾਇਦ ਡਿਪਟੀ ਕਮਿਸ਼ਨਰ ਰਹੇ ਨੇ, ਉਸ ਤੋਂ ਇਲਾਵਾ ਇੱਕ ਇੰਦਰ ਸਿੰਘ ਸਨ ਜਿਹੜੇ ਵਾਹੀ ਕਰਦੇ ਹਨ ਬੇਰੀ ਵਾਲੇ ਖੂਹ ਦੇ ਉੱਤੇ। ਹਾਂਜੀ, ਠੀਕ ਹੈ ਜੀ। ਤੇ ਜਿਹੜੇ ਹਰਨਾਮ ਸਿੰਘ ਸਨ ਉਹਨਾਂ ਦੀ ਵਾਈਫ ਜਿਹੜੇ ਸਨ, ਬੀਵੀ, ਉਹਨਾਂ ਦਾ ਨਾਂ ਸੀ ਮਾਈ ਮਿਲੇਟੀ। ਉਹਨਾਂ ਦੇ 2 ਬੇਟੇ ਸਨ, ਅਰਸ਼ਪਾਲ ਸਿੰਘ, ਇੱਕ ਬੇਟੇ ਦਾ ਨਾਂ ਸੀ ਗੁਰਦਿਆਲ ਸਿੰਘ। ਤੇ ਮੇਰੇ ਗ੍ਰੈਂਡਮਦਰ ਦੇ ਚਾਚਾ ਜੀ ਦਾ ਨਾਮ ਇੰਦਰ ਸਿੰਘ ਸੀ ਤੇ ਉਹਨਾਂ ਦੇ ਕਜ਼ਨ ਸੀ ਜਿਹੜੇ ਇੰਦਰ ਸਿੰਘ ਦੇ ਪੁੱਤਰ ਸਨ, ਉਹਨਾਂ ਨਾਲ ਸੀ ਗੁਰਬਚਨ ਸਿੰਘ ਤੇ ਜਸਪੀਰ ਸਿੰਘ, ਤੇ ਉਹ ਜਿਹੜੇ ਨੇ ਉਹ ਮੇਰੇ ਗ੍ਰੈਂਡਮਦਰ ਦੇ ਕਜ਼ਨ ਸੀ। ਪਰ ਮੇਰੀ ਗ੍ਰੈਂਡਮਦਰ ਕਾਫੀ ਜਿਸ ਤਰ੍ਹਾਂ ਨਾ ਮੁੰਡੇ ਜ਼ਿਆਦਾ ਸਨ ਤੇ ਜਿਹੜੀਆਂ ਕੁੜੀਆਂ ਘੱਟ ਸਨ, ਤੇ ਉਹ ਕਾਫੀ ਜਿਸ ਤਰ੍ਹਾਂ ਲਾਡਲੇ ਸਨ, ਲਾਈਕ ਸਾਰੇ ਜਿਸ ਤਰ੍ਹਾਂ ਚਾਚੇ ਤਾਇਆਂ ਦੇ ਵਿੱਚੋਂ। ਬਾਬਾ ਜੀ ਖਜ਼ਾਨ ਸਿੰਘ ਦੇ 6 ਪੁੱਤਰ ਪਿੱਛੇ ਜਾ ਕੇ ਇੰਡੀਆ ਇੱਕੋ ਪਿੰਡ 'ਚ ਬੈਠੇ, ਇੱਕੋ ਡਿਸਟ੍ਰਿਕਟ ਨਹੀਂ, ਦੀਆਂ ਉਹ ਬਿਲਕੁਲ ਹੀ ਵੱਖਰੀ ਥਾਂ। ਜਿਸ ਤਰ੍ਹਾਂ ਜਿਹੜੇ ਬਹਾਦਰ ਸਿੰਘ ਨੇ ਜਿਹੜੇ ਲਾਹੌਰ 'ਚ ਸੀਗਾ ਜਿਨ੍ਹਾਂ ਦੀ ਮੈਡੀਕਲ ਪ੍ਰੈਕਟਿਸ, ਉਹ ਮਲੇਰਕੋਟਲੇ ਚਲੇ ਗਏ। ਬਹੁਤ ਸੋਹਣੀ ਗੱਲ, ਬਹੁਤ ਸੋਹਣੀ। ਬਾਬਾ ਫਰੀਦ ਦੇ ਕੋਈ ਬਾਬਾ ਫਰੀਦ, ਬਾਬਾ ਗੁਰੂ ਨਾਨਕ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਹਾਸ਼ਮ ਸ਼ਾਹ ਸਾਹਿਬ, ਗੁਰੂ ਗੋਬਿੰਦ ਸਿੰਘ ਸਰਕਾਰ। ਇਹ ਐਸੀ ਪੋਇਟਰੀ ਹੈ ਪੰਜਾਬੀ ਦੇ ਅੰਦਰ ਕਿ ਅਗਰ ਇਹਨੂੰ ਖੋਲੀਏ ਤੇ ਬਹੁਤ ਪੂਰਾ ਇਤਿਹਾਸ ਪੂਰੀ। ਦੂਸਰੀ ਗੱਲ ਇਹ ਸਰ, ਬਾਬਾ ਜੀ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਨਾਲੇ ਨਾ ਸਿਰਫ ਸਿੱਖਾਂ ਦੇ ਹੀ ਨਹੀਂ, ਪੇਸ਼ਵਾ ਉਹ ਸਾਂਝੇ ਸਾਡਾ ਪੰਜਾਬ ਸਾਂਝਾ। ਅਗਰ ਪੰਜਾਬ ਸਾਂਝਾ ਨਾ ਹੋਵੇ ਤਾਂ ਸਰਦਾਰ ਉਹਦੀ ਇੰਡੀਆ ਤੋਂ ਉੱਥੇ ਕਦੀ ਵੀ ਨਾ ਰਹੇ। ਇਹ ਜਿਹੜੀ ਇਹ ਰਹਿਤ ਰੀਤ ਇਹ ਹਮੇਸ਼ਾ ਕਾਇਮ ਰਹਿਣੀ। ਤੇ ਮੈਂ ਸਮਝਣਾ ਕਿ ਇਹਨਾਂ ਦੇ ਆਬਾਓ ਅਜਦਾਦ ਨੇ ਜਿਹੜੀ ਮੁਹੱਬਤਾਂ ਦਾ ਸਫ਼ਰ ਸ਼ੁਰੂ ਕੀਤਾ ਸੀ ਉਹ ਅਜੇ ਵੀ ਜ਼ਿੰਦਾ ਹੈ, ਤੇ ਅੱਗੋਂ ਸਾਡੀ ਜਿਹੜੀ ਹਕੂਮਤ ਹੈ ਉਹਨੇ ਉਹਦੇ ਚ ਮਜ਼ੀਦ ਇਜ਼ਾਫਾ ਕੀਤਾ ਹੈ। ਤੇ ਵਾਰਸ਼ਾ ਦਾ ਇੱਕ ਉਹ ਛੋਟਾ ਜਿਹਾ ਕੀਤਾ ਹੈ ਜੀ, ਪਲੀਜ਼। ਵਾਰਸ਼ਾ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਤੇ ਮੈਂ ਸਮਝਣਾ ਕਿ ਜਿਹੜਾ ਕਤਬਾ ਲੱਗਾ ਉਹ ਇਸ ਚੀਜ਼ ਦੀ ਅਕਾਸੀ ਕਰਦਾ ਕਿ ਜਿਨ੍ਹਾਂ ਮੁਹੱਬਤਾਂ ਬਖੇਰੀਆਂ, ਜਿਨ੍ਹਾਂ ਪਿਆਰ ਦੀ ਖੂਹ ਜੋਏ, ਤੇ ਜਿਨ੍ਹਾਂ ਇਸ ਇਨਸਾਨੀਅਤ ਵਾਸਤੇ, ਇਹਨਾਂ ਲੋਕਾਂ ਵਾਸਤੇ, ਇਸ ਜਨਤਾ ਵਾਸਤੇ ਚੰਗੇ ਕੰਮ ਕੀਤੇ। ਮੈਂ ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਵੀ ਤੁਸੀਂ ਇੰਨਾ ਪਿਆਰ ਦਿੱਤਾ। ਮੈਂ ਤੇ ਜਦੋਂ ਕੈਲੀਫੋਰਨੀਆ ਤੋਂ ਇੱਥੇ ਆਇਆ ਸੀ, ਮੈਨੂੰ ਕੁਝ ਉਮੀਦ ਨਹੀਂ ਸੀ ਕਿ ਪਤਾ ਨਹੀਂ ਉੱਥੇ ਕੀ ਹੋਏਗਾ, ਕੀ ਨਹੀਂ ਲੱਭੇਗਾ, ਪਰ ਇੱਥੇ ਆ ਕੇ ਇੰਨਾ ਪਿਆਰ ਮਿਲਿਆ ਤੇ ਬੜਾ ਚੰਗਾ, ਇੱਥੇ ਦਿਲ ਵੀ ਭਰਿਆ ਹੈ, ਪਰ ਬਹੁਤ ਚੰਗਾ ਲੱਗਿਆ ਹੈ। पहले प्राइमरी बेटा जिससे रखी हुई आप तो चलिए। हाँ प्लीज थोड़ा ऊंचा दसो क्योंकि माइक नहीं लाया हुआ, नाल खड़े हो जाना ਤੁਹਾਨੂੰ। सब तो पहला 1860 से स्कूल क्या होया। एक मिनट सर, एक मिनट जी नाल जी प्लीज। पहले यार मास्टर हाजी फकीरुल्लाह मकामी उस वक्त प्राइमरी स्कूल थी, फिर ये चेंज 1926 से आके एग्रीमेंट हुआ है, 2020 के आके हाई स्कूल। एक्चुअली सी ये बुनियाद 1860 से कर सुरंगियां का दस रहे सी कुछ। हाँ सुरंगियां मैं कह रहा था कि सुरंगियां का नाम सुरंगियां क्यों पिया। ਵਜ੍ਹਾ ਤਸਮੀਆ जी मैं दस रहा कि सुरंगियां का नाम सुरंगियां क्यों पिया जी प्लीज। 2 रवायत मिलदियां ने। एक रवायत ये कि कोई आदमी इतने सुरंगी बजाता ठीक तो सुरंगी बन गया, 100 रंगी जिवें ਉਹਦੇ 100 रंग और सुरंगी तो बजाता। दूसरी रवायत ये मिलती है कि इधर कोई सुरंग सी उस जमाने ठीक
ਸੁਰੰਗ ਜਿਹੜੇ ਜ਼ਮੀਨ ਦੇ ਵਿੱਚ ਜੀ ਜੀ ਉਸ ਇਸ ਦੋ ਬੁਨਿਆਦਾਂ ਦਾ ਨਾਮ ਸੁਰੰਗ ਆ। ਇੱਕ ਰਵਾਇਤ ਹੋਰ ਵੀ ਮਿਲਦੀ ਹੈ ਜਿਹੜੇ ਮੇਰੇ ਬਜ਼ੁਰਗਾਂ ਨੇ ਦੱਸੀ ਹੈ। ਉਹ ਬਜ਼ੁਰਗ ਜਿਹੜੇ ਨੇ ਤੁਹਾਨੂੰ ਪਿੰਡ ਜਾਣਦੇ ਆ ਤੇ ਉੱਥੇ ਮੁਲਾਕਾਤ ਕਰਾਉਂਦੇ ਆ, ਜਿਹੜੇ ਕਿ ਉਸ ਦੌਰ ਦੇ ਮਤਲਬ ਸਾਰੇ ਤੁਹਾਡੀ ਫੈਮਿਲੀ ਨੂੰ ਵੀ ਜਾਣਦੇ ਨੇ ਔਰ ਸਾਰੇ ਜਿਹੜੇ ਡਿਪਟੀ ਨਿਹਾਲ ਸਿੰਘ ਉਹਨਾਂ ਦੇ ਜਿਹੜੇ ਵਾਲਦ ਸਾਹਿਬ ਸਨ ਖਜ਼ਾਨ ਸਿੰਘ ਜਿਹੜੇ ਪਿੰਡ ਦੇ ਜ਼ੈਲਦਾਰ ਸਨ, ਉਹਨਾਂ ਦੇ ਇੱਕ ਭਾਈ ਹਨ ਜਿਹੜੇ ਉਹਨਾਂ ਦੇ ਦੋ ਬੇਟੇ ਸਨ ਗੁਰਦਿਆਲ ਸਿੰਘ ਤੇ ਇੱਕ ਹਰਸ਼ਪਾਲ ਸਿੰਘ ਤੇ ਉਹਨਾਂ ਦੀ ਇੱਕ ਬੇਟੀ ਸੀ ਰਸ਼ਪਾ ਬੀਬੀ ਸ਼ਾਇਦ ਨਾ ਇਸ ਤਰ੍ਹਾਂ ਕਰਕੇ ਬੋਲਦੇ ਸਨ ਤੇ ਉਹਨਾਂ ਦੇ ਵੀ ਫੈਮਿਲੀ ਨੂੰ ਉਹ ਬਿਹਤਰ ਅੰਦਾਜ਼ ਨਾਲ ਜਾਣਦੇ ਨੇ। ਉਹ ਹੈ ਤੇ ਬਹੁਤ ਏਜਡ ਨੇ, ਲੇਕਿਨ ਰਾਤੀ ਮੇਰੀ ਉਹਨਾਂ ਨਾਲ ਡਿਸਕਸ ਹੋਈ, ਉਹਨਾਂ ਵੀ ਦੱਸਿਆ ਕਿ ਉਹਨਾਂ ਇੱਕ ਰਵਾਇਤ ਦੱਸੀ ਕਿ ਇੱਥੇ ਇੱਕ ਜਿਹੜੇ ਸਾਬਕਾ ਇਸ ਪਿੰਡ ਨੂੰ ਜਿਨ੍ਹਾਂ ਆਬਾਦ ਕੀਤਾ ਸੀ ਉਹਦਾ ਬੇਟਾ ਕੋਨੇ ਸੀ, ਉਹਦੀਆਂ ਸਿਰਫ ਦੋ ਬੇਟੀਆਂ ਸਨ। ਇੱਕ ਬੇਟੀ ਦਾ ਨਾਮ ਸੁਰੰਗੀ ਸੀ ਤੇ ਇੱਕ ਬੇਟੀ ਦਾ ਨਾਮ ਸੁਹਾਵੀ ਸੀ। ਇੱਕ ਪਿੰਡ ਉਹਨਾਂ ਇਹ ਨਾਲ ਸੁਹਾਵੀ ਉਹਨਾਂ ਦੇ ਨਾਂ ਤੇ ਆਪਣੀ ਇਸ ਜਾਗੀਰ ਦੇ ਵਿੱਚ, ਔਰ ਇੱਕ ਪਿੰਡ ਹੈ ਜਿਹੜਾ ਸੁਰੰਗੀਆਂ ਆਪਣੀ ਜਾਗੀਰ ਦੇ ਵਿੱਚ ਆਪਣੇ ਬੇਟੀਆਂ ਦੇ ਨਾਂ ਤੇ ਰੱਖਿਆ। ਉਹਨਾਂ ਦਾ ਬੇਟਾ ਕੋਈ ਨਹੀਂ ਸੀ ਜਿਨ੍ਹਾਂ ਇਸ ਪਿੰਡ ਦਾ ਆਗਾਜ਼ ਕੀਤਾ ਸੀ, ਜਿਹੜੇ ਕਿ ਡਿਪਟੀ ਨਿਹਾਲ ਸਿੰਘ ਜਾਂ ਖਜ਼ਾਨ ਸਿੰਘ ਜਿਹੜੇ ਇੱਥੋਂ ਦੇ ਜ਼ੈਲਦਾਰ ਸਨ, ਉਹਨਾਂ ਦੀ ਬੈਕ ਮਤਲਬ ਜਿਹੜੇ ਆਬਾਓ ਅਜਦਾਦ ਸਨ ਉਹਨਾਂ ਦੀ ਫੈਮਿਲੀ ਤੋਂ ਸਨ। ਉਹਨਾਂ ਦੀਆਂ ਦੋ ਬੇਟੀਆਂ ਸਨ ਸੁਰੰਗੀ ਤੇ ਸੁਹਾਵੀ, ਜਿਨ੍ਹਾਂ ਦੇ ਨਾਂ ਤੇ ਦੋ ਪਿੰਡ ਬਣੇ। ਇਹ ਵੀ ਇੱਕ ਰਵਾਇਤ ਮਿਲਦੀ ਹੈ। ਜਦੋਂ ਮੈਂ ਆਪਣੀ ਭਤੀਜੇ ਨੂੰ ਪੁੱਛਦਾ ਸੀ, ਉਹ ਕਹਿੰਦੇ ਸੀ ਵੀ ਜਿਵੇਂ ਨਾਂ ਜਿਹੜਾ ਇਕੱਠਾ ਹੀ ਲੈਂਦੇ ਸੀ ਵੀ ਸੁਹਾਗੀਆਂ ਸਰੰਗੀਆਂ ਜੀ ਬੋਲਣ ਤੇ ਇਕੱਠਾ ਹੀ ਬੋਲੇਗਾ। ਹਾਂਜੀ, ਕਿਉਂਕਿ ਮੈਂ ਪੁੱਛਦਾ ਸੀ ਮੈਂ ਕਿ ਵੀ ਕਿਹੜਾ ਪਿੰਡ ਸੀਗਾ, ਉਹਨਾਂ ਕਿਹਾ ਵੀ ਲੱਗ ਸੁਹਾਗੀਆਂ ਸਰੰਗੀਆਂ, ਇਸ ਤਰ੍ਹਾਂ ਨਾ ਇਸ ਤਰ੍ਹਾਂ ਹੀ ਜ਼ਿਆਦਾਤਰ ਬੋਲਿਆ ਜਾਂਦਾ ਸੀ। ਬਾਬਾ ਜੀ ਨੂੰ ਮੈਂ ਪਿੰਡ ਨਾ ਦੋਵੇਂ ਸੁਹਾਵੀ ਔਰ ਸਰੰਗੀ ਜੁੜਵਾ ਪਿੰਡ ਨੇ। ਹਾਂਜੀ, ਹਾਂਜੀ। ਫਾਸਲਾ ਥੋੜਾ ਹੈ। ਫਿਰ ਇਹ ਸੀ ਕਿ ਜਗੀਰ ਇੱਕ ਫਰਦੇ ਬਾਹਰ ਦੀ ਸੀ। ਹਾਂਜੀ। ਸਰੰਗੀਆਂ ਸੁਹਾਵੀ ਇਸ ਤਰ੍ਹਾਂ ਅਕਰਮ ਸਿੰਘ ਸਾਹਿਬ ਫਰਮਾ ਰਹੇ ਨੇ। ਇਹ ਮੈਂ ਉਹਨਾਂ ਰਾਤੀ ਮੇਰੇ ਨਾਲ ਨਾ ਡਿਸਕਸ ਕੁਝ ਕੀਤਾ, ਮੈਂ ਅਗਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਜੀ। ਇੱਕ ਛੋਟਾ ਜਿਹਾ ਉਹਨਾਂ ਲਿਖ ਕੇ ਮੈਨੂੰ ਦਿੱਤਾ ਸੀ, ਮੈਂ ਖੁਦ ਹੀ ਬਲਕਿ ਲਿਖ ਲਿਆ। ਉਹਨਾਂ ਦੱਸਿਆ ਮੈਨੂੰ ਕਿ ਇੱਥੇ ਨਾ ਜਿਹੜੇ ਤੁਹਾਡੇ ਆਬਾਓ ਅਜਦਾਦ ਸਨ ਉਹਨਾਂ ਦੇ ਵਿੱਚ ਇੱਕ ਖਜ਼ਾਨ ਸਿੰਘ ਸਨ, ਜਿਹੜਾ ਉਹਨਾਂ ਨੂੰ ਜਿਹੜੇ ਉਹ ਜਾਣਦੇ ਸਨ, ਉਹ ਇਸ ਪਿੰਡ ਦੇ ਜ਼ੈਲਦਾਰ ਸਨ। ਖਜ਼ਾਨ ਸਿੰਘ ਇਹਨਾਂ ਦੀ ਦਾਦੀ ਦੇ ਦਾਦਾ ਸਨ। ਦਾਦੀ ਦੇ ਦਾਦਾ ਸਨ। ਅੱਛਾ ਅੱਛਾ ਅੱਛਾ, ਤੁਹਾਡੀ ਦਾਦੀ ਦੇ ਦਾਦਾ ਸਨ। ਤੇ ਉਹਨਾਂ ਦੇ ਇੱਕ ਬੜੇ ਭਰਾ ਸਨ ਹਰਨਾਮ ਸਿੰਘ। ਜਿਹੜੇ ਖਜ਼ਾਨ ਸਿੰਘ ਸਨ ਉਹਨਾਂ ਦੇ 4 ਪੁੱਤਰ ਸਨ। ਖਜ਼ਾਨ ਸਿੰਘ ਦੇ 4 ਪੁੱਤਰ ਸਨ, 6 ਸੀ ਜਿਹੜੇ ਉਹਨਾਂ ਦੱਸੇ ਨੇ, ਜਿਨ੍ਹਾਂ 'ਚ ਇੱਕ ਜਾਗਰ ਸਿੰਘ ਸਨ ਜਿਹੜੇ ਤਹਿਸੀਲਦਾਰ ਸਨ, ਇੱਕ ਠਾਕਰ ਸਿੰਘ ਸਨ ਉਹ ਰੇਲਵੇ ਦੇ ਵਿੱਚ ਆਫੀਸਰ ਸਨ, ਇੱਕ ਡਿਪਟੀ ਨਿਹਾਲ ਸਿੰਘ ਸਨ ਜਿਹੜੇ ਕਿ ਸ਼ਾਇਦ ਡਿਪਟੀ ਕਮਿਸ਼ਨਰ ਰਹੇ ਨੇ, ਉਸ ਤੋਂ ਇਲਾਵਾ ਇੱਕ ਇੰਦਰ ਸਿੰਘ ਸਨ ਜਿਹੜੇ ਵਾਹੀ ਕਰਦੇ ਹਨ ਬੇਰੀ ਵਾਲੇ ਖੂਹ ਦੇ ਉੱਤੇ। ਠੀਕ ਹੈ ਜੀ। ਤੇ ਜਿਹੜੇ ਹਰਨਾਮ ਸਿੰਘ ਸਨ ਉਹਨਾਂ ਦੀ ਵਾਈਫ ਜਿਹੜੇ ਸਨ ਬੀਵੀ, ਉਹਨਾਂ ਦਾ ਨਾਮ ਸੀ ਮਾਈ ਮਲੇਟੀ। ਉਹਨਾਂ ਦੇ 2 ਬੇਟੇ ਸਨ ਅਰਸ਼ਪਾਲ ਸਿੰਘ, ਇੱਕ ਬੇਟੇ ਦਾ ਨਾਮ ਸੀ ਗੁਰਦਿਆਲ ਸਿੰਘ ਤੇ ਉਹਨਾਂ ਦੀ ਬੇਟੀ ਦਾ ਨਾਮ ਜਿਹੜਾ ਉਹਨਾਂ ਲਫ਼ਜ਼ ਬੋਲਿਆ ਰਸ਼ਪਾਲਾਂ ਬੋਲਦੇ ਨੇ, ਰਸ਼ਪਾਲ ਕੌਰ ਹੋਏਗਾ ਮਤਲਬ ਜੋ ਵੀ ਉਹ ਨਾਂ ਹੈ। ਇਹ ਜਿਹੜੀ ਇਹਨਾਂ ਦੀ ਬੇਟੀ ਸੀ ਉਹਦਾ ਜ਼ਿਹਨੀ ਤਵਾਜ਼ਨ ਠੀਕ ਨਹੀਂ ਸੀ। ਯਾਨੀ ਜਿਸ ਤਰ੍ਹਾਂ ਆਂਦੇ ਨੇ ਕਿ ਕੋਈ ਜਿੰਨਾਂ ਦਾ ਸਾਇਆ ਹੋ ਗਿਆ ਜਾਂ ਇਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਜਿਹੜੀ ਰਵਾਇਤਾਂ ਚੱਲਦੀਆਂ ਸਨ। ਤੇ ਇੱਕ ਸਾਡੇ ਬਜ਼ੁਰਗ ਇੱਥੇ ਇੱਕ ਪਿੰਡ ਸੰਭੜਿਆਲ ਦੇ ਕੋਲ ਮਾਜਰਾ ਸ਼ਰੀਫ, ਉੱਥੋਂ ਇੱਕ ਬਜ਼ੁਰਗ ਮੀਆਂ ਅਬਦੁੱਲਾ ਸਾਹਿਬ ਇਸ ਪਿੰਡ 'ਚ ਆਉਂਦੇ ਰਹੇ ਨੇ ਤੇ ਉਹ ਅੱਲਾ ਵਾਲੇ ਬੰਦੇ ਸਨ। ਉਹਨਾਂ ਉਹ ਲੈ ਕੇ ਮਾਈ ਮਲੇਟੀ ਗਏ ਸਨ ਕਿ ਸਾਡਾ ਜਿਹੜੀ ਮੇਰੀ ਬੇਟੀ ਹੈ ਇਹ ਠੀਕ ਨਹੀਂ, ਇਹਦਾ ਕੋਈ ਇਲਾਜ ਕਰੋ, ਕਿਉਂਕਿ ਅਕਸਰ ਲੋਕ ਉਹਨਾਂ ਕੋਲ ਜਾਂਦੇ ਸਨ ਤੇ ਉਹਨਾਂ ਨੇ ਉਸ ਬੇਟੀ ਦੇ ਸਿਰ ਤੇ ਹੱਥ ਰੱਖ ਕੇ ਤੇ ਉਹਨਾਂ ਨੂੰ ਮਤਲਬ ਅੱਲਾ ਕੀਤਾ ਤੇ ਉਸ ਤੋਂ ਬਾਅਦ ਉਹ ਬੇਟੀ ਜਿਹੜੀ ਹੈ ਬਿਲਕੁਲ ਠੀਕ ਹੋ ਗਏ ਨੇ। ਉਹ ਕਦੀ ਉਹ ਸੂਰਤ ਹਾਲ ਉਹਨਾਂ ਦੀ ਪੈਦਾ ਨਹੀਂ ਹੋਈ ਤੇ ਉਹ ਜਦੋਂ ਇੱਥੋਂ ਪਾਰਟੀਸ਼ਨ ਹੋਈ ਬਿਲਕੁਲ ਯੰਗ ਬੱਚੀ ਸਨ ਤੇ ਉਹ ਫਿਰ ਵਾਪਸ ਇੰਡੀਆ ਉਹ ਨਾਲ ਹੀ ਚਲੇ ਗਏ ਉਹਨਾਂ ਦੇ। ਤੇ ਉਸ ਤੋਂ ਬਾਅਦ ਸਰ ਜਿਹੜੇ ਡਿਪਟੀ ਨਿਹਾਲ ਸਿੰਘ ਸਨ, ਇਹ ਜਿਹੜੇ ਬਜ਼ੁਰਗ ਨੇ ਸਾਡੇ ਉੱਥੋਂ ਵਾਲੇ ਆਲੋਮਾਰ ਵਾਲੇ, ਉਹਨਾਂ ਦੇ ਮੰਨਣ ਵਾਲੇ ਸਨ। ਉਹ ਵੀ ਇੱਕ ਬਜ਼ੁਰਗ ਸਾਡੇ ਇੱਥੇ ਰੂਹਾਨੀ ਬੜੀ ਹਸਤੀ ਸਨ, ਸਾਡੇ ਪਿੰਡ ਚ ਆਉਂਦੇ ਸਨ ਤੇ ਉਹਨਾਂ ਨੂੰ ਮੰਨਣ ਵਾਲੇ ਸਨ। ਔਰ ਡਿਪਟੀ ਨਿਹਾਲ ਸਿੰਘ ਨੇ ਹਰਾਂ ਨੇ ਕੁਛ ਜ਼ਮੀਨ ਉਹ ਬਜ਼ੁਰਗਾਂ ਦੇ ਨਾਂ ਇੱਥੇ ਮਤਲਬ ਅਲਾਟ ਕੀਤੀ ਸੀ। ਉਹ ਅਜੇ ਵੀ ਪੀਰਾਂ ਵਾਲੀ ਪੰਪੀ ਦੇ ਨਾਂ ਤੋਂ ਮਸ਼ਹੂਰ ਹੈ ਸਰ ਜੀ, ਅਜੇ ਵੀ ਸਰ ਮੌਜੂਦ ਹੈ। ਪੀਰਾਂ ਵਾਲੀ ਪੰਪੀ ਅਜੇ ਵੀ ਮੌਜੂਦ ਹੈ ਔਰ ਜ਼ਮੀਨ ਜਿਹੜੀ ਉਹ ਅਲਾਟ ਕਰਕੇ ਗਏ ਹਨ ਉਹ ਅਜੇ ਵੀ ਇੱਥੇ ਮਤਲਬ ਮੌਜੂਦ ਹੈ। ਤੇ ਬੇਰੀ ਵਾਲੇ ਖੂਹ ਦੇ ਉੱਤੇ
3-4 ਖੂਹ ਸਨ, ਕੁਛ ਖੂਹ ਤੇ ਨਹਿਰ ਦੇ ਵਿੱਚ ਆ ਗਏ ਨੇ, ਕੁਛ ਖੂਹ ਅਜੇ ਵੀ ਮੌਜੂਦ ਸਨ, ਲੇਕਿਨ ਉਹ ਜ਼ਮਾਨੇ ਦੀ ਤਬਦੀਲੀ ਦੇ ਨਾਲ ਉਹ ਜਿਹੜੇ ਨੇ ਹੁਣ ਬੰਦ ਹੋ ਗਏ ਨੇ, ਫਿਲਹਾਲ ਖੂਹ ਨਹੀਂ। ਲੇਕਿਨ ਉਹ ਦਰਬਾਰ ਉੱਥੇ ਇੱਕ ਮੌਜੂਦ ਹੈ ਜਿਹੜਾ ਬਾਬਾ ਬਾਗ ਅਲੀ ਸ਼ਾਹ ਦੇ ਨਾਂ ਤੋਂ ਮਸ਼ਹੂਰ ਹੈ, ਤੇ ਉੱਥੇ ਹਰ ਖਾਸਵਾਮ ਜਿਹੜੇ ਨੇ ਚੂਰਮਾ ਵਗੈਰਾ ਤੇ ਦੀਏ ਰੋਸ਼ਨ ਕਰਦੇ ਨੇ ਜੁਮੇਰਾਤ ਦੀ ਜੁਮੇਰਾਤ, ਤੇ ਉਹਨਾਂ ਦਾ ਉਰਸ ਮੁਬਾਰਕ 15 ਹਾੜ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਉੱਥੇ ਕਬੱਡੀ ਦਾ ਮੈਚ ਤੇ ਕੁਸ਼ਤੀਆਂ ਤੇ ਆਮ ਮਤਲਬ ਪਬਲਿਕ ਉਸ ਦਿਨ ਆਉਂਦੀ ਹੈ ਤੇ ਫੈਜ਼ ਹਾਸਲ ਕਰਦੀ ਹੈ। ਉੱਥੇ ਸਰ ਬਹੁ ਨਿਹਾਲ ਸਿੰਘ ਦਾ ਹੁੰਦਾ ਸੀ, ਕੋ ਫੌਜਾ ਸਿੰਘ ਹੁੰਦੇ ਸਨ, ਠਾਕਰ ਸਿੰਘ ਹੁੰਦੇ ਸਨ, ਇੰਦਰ ਸਿੰਘ ਹਨ ਤੇ ਜਵਾਹਰ ਸਿੰਘ ਸਨ। ਇਹ ਜਿਹੜੇ ਲੋਕ ਸਨ ਉੱਥੇ ਮਤਲਬ ਵਾਈ ਕਰਦੇ ਸਨ, ਤੇ ਜਿਹੜੇ ਜਵਾਹਰ ਸਿੰਘ ਸਨ ਉਹ ਬੜੇ ਸਖੀ ਬੰਦੇ ਸਨ। ਬਾਕੀ ਇਹ ਜਿਹੜੇ ਬਹੁ ਨਿਹਾਲ ਸਿੰਘ ਤੇ ਡਿਪਟੀ ਕਮਿਸ਼ਨਰ ਸਨ, ਫੌਜਾ ਸਿੰਘ ਸਨ, ਇਹ ਜਿਹੜੇ ਜਾਂ ਠਾਕਰ ਸਿੰਘ, ਇਹ ਦੂਸਰੇ ਲੋਕ ਨੇ। ਲੇਕਿਨ ਜਵਾਹਰ ਸਿੰਘ ਦੇ ਬਾਰੇ 'ਚ ਬਜ਼ੁਰਗ ਦੱਸਦੇ ਨੇ ਕਿ ਬੜੇ ਸਖੀ ਬੰਦੇ ਸਨ, ਔਰ ਉਹ ਇਸ ਪਿੰਡ ਦੇ ਵਿੱਚ ਜਿਹੜੇ ਕੋਈ ਗਰੀਬ ਬੰਦਾ ਸੀ ਜਾਂ ਬੇਵਾ ਔਰਤਾਂ ਸਨ, ਉਹਨਾਂ ਨੂੰ ਚਰਖੇ ਲੈ ਕੇ ਉਸ ਜ਼ਮਾਨੇ ਦੇ ਮੁਤਾਬਕ ਦਿੰਦੇ ਸਨ। ਫਿਰ ਹੋਰ ਜਿੰਨੀ ਵੀ ਸਖਾਵਤ ਉਹ ਕਰ ਸਕਦੇ ਨੇ, ਖੂਹ ਕਿਤੇ ਕਢਵਾਣੇ, ਫਿਰ ਆਉਣ ਜਾਣ ਵਾਲੇ ਰਾਹੀਆਂ ਵਾਸਤੇ ਘੜੇ ਰਖਵਾਣੇ, ਪਾਣੀ ਪੀਣ ਦਾ ਬੰਦੋਬਸਤ ਕਰਨਾ, ਯਾਨੀ ਇਸ ਹਵਾਲੇ ਨਾਲ ਬੜਾ ਉਹਨਾਂ ਦਾ ਇੱਕ ਨਾਂ ਸੀ। ਤੇ ਇਸ ਤੋਂ ਇਲਾਵਾ ਉੱਥੇ ਉਹਨਾਂ ਦੀ ਇੱਕ ਬੇਟੀ ਸੀ ਰਕਨੀ ਨਾਂ ਪਤਾ ਨਹੀਂ ਹੁਣ ਗਲਤ ਬੋਲਣਾ ਕਿ ਥੋੜਾ ਬਹੁਤ, ਤੇ ਉਹਨਾਂ ਦੀ ਸ਼ਾਦੀ ਇੱਕ ਇੱਥੇ ਪਿੰਡ ਹੈ ਸਾਡੇ ਕੋਲ ਹੀ ਧਰਮਕੋਟ, ਇੱਥੋਂ ਮੁੰਡੇ ਕਹਿੰਦੇ ਨਾਲ, ਉੱਥੇ ਉਹਨਾਂ ਦੀ ਸ਼ਾਦੀ ਹੋਈ ਸੀ। ਤੇ ਬੇਰੀ ਵਾਲੇ ਖੂਹ ਤੇ ਇੱਕ ਦੂਸਰਾ ਖੂਹ ਹੀ ਖਜ਼ਾਨ ਸਿੰਘ ਹਰਾਂ ਦਾ, ਉਹਨਾਂ ਦਾ ਇੱਕ ਬੇਟਾ ਸੀ ਹਰਨਾਮ ਸਿੰਘ, ਇੱਕ ਹੀ ਬੱਚੂ ਸਿੰਘ, ਇੱਕ ਬੇਟਾ ਸੀ ਪੋਰ ਸਿੰਘ, ਨਾਂ ਅਗਰ ਗਲਤ ਨਹੀਂ ਪੜਦਾ ਪਿਆ ਤੇ। ਜਿਹੜਾ ਬੱਚੂ ਸਿੰਘ ਸੀ ਉਹਦੇ ਚਿਹਰੇ ਦੇ ਉੱਤੇ ਬੜੀ ਫਲਵੈਰੀ ਸੀ, ਤੇ ਇਹ ਥੋੜੇ ਜੇ ਮਤਲਬ ਫਿਰਨ ਟੁਰਨ ਵਾਲੇ ਬੰਦੇ ਸਨ, ਜਿਨ੍ਹਾਂ ਨੂੰ ਆਂਦੇ ਨੇ ਕਿ ਥੋੜੇ ਜੇ ਰੋਬ ਦਬਦਬੇ ਵਾਲੇ ਇਲਾਕੇ 'ਚ ਦਹਿਸ਼ਤ ਦਾ ਫੈਲਾਉਣ ਵਾਲੇ ਬੰਦੇ ਸਨ। ਤੇ ਇਸ ਤੋਂ ਇਲਾਵਾ ਇੱਕ ਖੂਹ ਹੋਰ ਬੰਦੇ ਦਾ ਸੀ, ਉਹਦਾ ਨਾਂ ਸੀ ਲਾਭ ਸਿੰਘ ਨੰਬਰਦਾਰ, ਉਹਦਾ ਵੀ ਉੱਥੇ ਖੂਹ ਸੀ, ਉਹ ਵੀ ਚਲਾਉਂਦੇ ਸਨ। ਉਹਦੇ ਬੇਟੇ ਦਾ ਨਾਂ ਸੀ ਬਹਾਦਰ ਸਿੰਘ, ਤੇ ਇੱਕ ਬੇਟਾ ਸੀ ਬਲਕਾਰ ਸਿੰਘ, ਇੱਕ ਬੇਟੇ ਦਾ ਨਾਂ ਸੀ ਮੰਗਲ ਸਿੰਘ, ਤੇ ਮੰਗਲ ਸਿੰਘ ਦੇ ਬੇਟੇ ਦਾ ਨਾਂ ਸੀ ਢੱਲਾ ਸਿੰਘ। ਇਹ ਜਿਹੜਾ ਮੰਗਲ ਸਿੰਘ ਸੀ ਨਾ, ਇਹਨੂੰ ਸਾਰੇ ਟੀਬੀ ਹੋ ਗਈ ਉਸ ਜ਼ਮਾਨੇ ਦੇ ਵਿੱਚ। ਤੇ ਇਹ ਜਿਹੜੇ ਲਾਭ ਸਿੰਘ ਸਨ, ਇਹਨਾਂ ਫਿਰ ਦਿੱਲੀ ਤੋਂ ਇੱਕ ਸੰਤ ਨੂੰ ਮੰਗਵਾਇਆ ਜਿਹਦਾ ਨਾਂ ਸੀ ਜਾਗਰ ਸਿੰਘ। ਇਹਨਾਂ ਨੂੰ ਫਿਰ ਪਿੰਡ ਤੋਂ ਬਾਹਰ ਹੀ ਉਹ ਜਿਹੜਾ ਦਰਬਾਰ ਜਿਹੜਾ ਏਰੀਆ ਨਾ ਜਿੱਥੇ ਇਹ ਖੂਹ ਵਗਦੇ ਨੇ, ਉਹਦੇ ਨਾਲ ਹੀ ਉਹਨਾਂ ਇੱਕ ਏਰੀਆ 2-4 ਕਨਾਲ ਦਾ ਕਵਰ ਕਰਕੇ ਨਾ, ਤੇ ਉੱਥੇ ਇੱਕ ਕੁਟੀਆ, ਉਹਨੂੰ ਕੁਟੀਏ ਦੇ ਨਾਂ ਤੋਂ ਮਸ਼ਹੂਰ ਹੈ ਉਹ ਜਗ੍ਹਾ, ਉਹਨੂੰ ਯਾਨੀ ਇੱਕ ਰਿਹਾਇਸ਼ ਅਲੱਗਾ ਕੀਤੀ ਕਿ ਟੀਬੀ ਦੀ ਮਰਜ਼ ਹੈ ਕਿਤੇ ਇੱਥੇ ਪਿੰਡ 'ਚ ਨਾ ਫੈਲ ਜਾਏ। ਉਹਨਾਂ ਉੱਥੇ ਰੱਖਿਆ, ਇੰਡੀਆ ਤੋਂ ਦਿੱਲੀ ਤੋਂ ਇੱਕ ਹਕੀਮ ਨੂੰ ਬੁਲਾਇਆ, ਔਰ ਉੱਥੇ ਉਹਨਾਂ ਦਾ ਇਲਾਜ ਕਰਦੇ ਰਹੇ। ਉਹ ਬਾਅਦ 'ਚ ਠੀਕ ਤੇ ਨਾ ਹੋ ਸਕੇ, ਬਹੁਤ ਹੋ ਗਏ, ਲੇਕਿਨ ਉਹ ਕੁਟੀਆ ਜਿਹੜਾ ਸਰ ਅਜੇ ਵੀ ਐਜ਼ ਇਟ ਇਜ਼ ਉਸ ਤਰ੍ਹਾਂ ਹੀ ਮੌਜੂਦ ਹੈ। ਹੁਣ ਵੀ ਤੁਸੀਂ ਉਹ ਨਹਿਰ ਦੇ ਨਾਲ ਅਗਰ ਵੇਖਣਾ ਚਾਹੋ, ਕੁਟੀਆ ਮੌਜੂਦ ਹੈ ਸਰ ਉੱਥੇ। ਇਹ ਕੁਟੀਆ ਉਹ ਲਾਭ ਸਿੰਘ ਜਿਹੜੇ ਹਨ ਸਾਡੇ ਇੱਥੋਂ ਦੇ ਰਹਿਣ ਵਾਲੇ, ਉੱਥੇ ਖੂਹ ਤੇ ਵਾਹੀ ਕਰਨ ਵਾਲੇ, ਉਹਨਾਂ ਨੇ ਆਪਣੇ ਬੇਟੇ ਜਾਗਰ ਸਿੰਘ ਨੂੰ, ਜਿਹਨੂੰ ਟੀਬੀ ਹੋ ਗਈ ਸੀ, ਉਹਨਾਂ ਵਾਸਤੇ ਅਲੱਗਾ ਉਹ ਏਰੀਆ ਵੱਖਰਾ ਪਿੰਡੋਂ ਬਾਹਰ ਮਖਸੂਸ ਕੀਤਾ। ਤੇ ਉਹ ਅਜੇ ਵੀ ਕੁਟੀਆ ਸਰ, ਉਹ 4 ਦੀਵਾਰੀ ਵੀ ਉਂਝ ਹੀ ਮੌਜੂਦ ਹੈ, ਇੱਕ ਪਰਾਂ ਛੋਟਾ ਜਿਹਾ ਕਮਰਾ ਜਿਹੜਾ ਉਹ ਅਜੇ ਵੀ ਮੌਜੂਦ ਹੈ, ਥੋੜੀ ਬਹੁਤੀ ਪਾਰਟੀਸ਼ਨ ਹੋਈ ਉਹਦੇ ਵਿੱਚ ਮਤਲਬ, ਲੇਕਿਨ ਮੇਨ ਜਿਹੜੀਆਂ 2-4 ਚੀਜ਼ਾਂ ਨੇ ਉਹ ਅਜੇ ਵੀ 4 ਦੀਵਾਰੀ ਅਜੇ ਕਮ ਸੇ ਕਮ ਮੌਜੂਦ ਹੈ, ਐਜ਼ ਇਟ ਇਜ਼ ਮੌਜੂਦ ਹੈ ਸਰ ਉੱਥੇ। ਤੇ ਇੱਕ ਹੋਰ ਮੈਂ ਖੁਦ ਵਾਈ ਕਰਦਾ ਰਿਹਾ ਜੀ ਤੇ ਇੱਕ ਹੋਰ ਸਨ ਉੱਥੇ ਵਾਹੀ ਕਰਦੇ ਬੇਰੀ ਵਾਲੇ ਖੂਹ ਤੇ, ਕਿਉਂਕਿ ਤੁਹਾਡੇ ਬਾਵਜਦਾਦ ਉੱਥੇ ਬੇਰੀ ਵਾਲੇ ਖੂਹ ਤੇ ਸੁਣਿਆ ਕਿ ਵਾਹੀ ਕਰਦੇ ਰਹੇ ਨੇ, ਜਿਹੜੇ ਮੇਰੇ ਬਜ਼ੁਰਗਾਂ ਨੇ ਦੱਸਿਆ। ਉਹ ਜਮਾਦਾਰ ਸਿੰਘ ਸਨ ਇੱਕ ਬੇਰੀ ਵਾਲੇ ਖੂਹ ਤੇ, ਉਹਨਾਂ ਦੇ ਬੇਟੇ ਦਾ ਨਾਂ ਸੀ ਪਾਲਾ ਸਿੰਘ, ਇੱਕ ਬੇਟੇ ਦਾ ਨਾਂ ਸੀ ਤੇਜਾ ਸਿੰਘ। ਤੇਜਾ ਸਿੰਘ ਜਿਹੜੇ ਹਨ ਪੁਲਿਸ ਦੇ ਵਿੱਚ ਸਿਪਾਹੀ ਸਨ, ਤੇ ਇੱਕ ਇਹਨਾਂ ਦਾ ਬੇਟਾ ਜਿਹੜਾ ਜਾਪਾਨ ਦੇ ਮਹਾਜ਼ 'ਚ ਜੰਗੇ ਦੋਮ ਦੇ ਵਿੱਚ ਸ਼ਹੀਦ ਵੀ ਹੋ ਗਏ ਸਨ, ਔਰ ਉਹਨਾਂ ਦਾ ਇੱਥੇ ਵਾਪਸ ਮਤਲਬ ਬਾਕੀਆ ਜਿਹੜਾ ਉਹਨਾਂ ਦਾ ਬਿਸਤਰ ਵਗੈਰਾ ਜੋ ਵਾਪਸ ਪਿੰਡ 'ਚ ਵੀ ਆਏ, ਤੇ ਲੋਕਾਂ ਬੜਾ ਸੋਗ ਮਨਾਏ ਸੀ ਉਸ ਜ਼ਮਾਨੇ 'ਚ। ਤੇ ਇਹ ਸਰ ਮੇਰੀ ਜਿਹੜੀ ਉਹਨਾਂ ਨੇ ਬਜ਼ੁਰਗਾਂ ਨੇ ਥੋੜੀ ਜਿਹੀ ਹਿਸਟਰੀ ਦੱਸੀ ਹੈ ਕਿ ਮੈਂ ਉਹਨਾਂ ਦੇ ਅੱਗੇ ਜ਼ਿਕਰ। ਫਾਦਰ ਸਾਹਿਬ ਦਾ ਕੀ ਨਾਮ ਸੀ? ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਸੀ ਜੀ ਕਰਮ ਸਿੰਘ ਨਾਗਰਾ। ਕਰਮ ਸਿੰਘ ਨਾਗਰਾ। ਤਾਂ ਅੱਗੋਂ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਖਜ਼ਾਨ ਸਿੰਘ। ਖਜ਼ਾਨ ਸਿੰਘ, ਠੀਕ ਹੈ। ਮਤਲਬ ਕਰਮ ਸਿੰਘ, ਠਾਕਰ ਸਿੰਘ ਹੈ ਨਾ, ਖਜ਼ਾਨ ਸਿੰਘ ਇੱਥੇ ਜ਼ੈਲਦਾਰ ਸਨ। ਹਾਂ ਉਹ ਤੇ ਜ਼ੈਲਦਾਰ ਸਨ, ਉਹ ਤਾਂ ਵੱਡਾ ਸੀ ਨਾ। ਜਿਹੜੇ ਇੰਦਰ ਸਿੰਘ ਸਨ ਉਹ ਚਾਚਾ ਜੀ ਸਨ ਉਹਨਾਂ ਦੇ ਲੱਗਦੇ, ਮੇਰੇ ਗ੍ਰੈਂਡਮਦਰ ਦੇ ਚਾਚਾ ਜੀ ਦਾ ਨਾਮ ਇੰਦਰ ਸਿੰਘ ਸੀ, ਤੇ ਉਹਨਾਂ ਦੇ ਕਜ਼ਨ ਸੀ ਜਿਹੜੇ ਇੰਦਰ ਸਿੰਘ ਦੇ ਪੁੱਤਰ ਸਨ, ਉਹਨਾਂ ਦਾ ਨਾਮ ਸੀ ਗੁਰਬਚਨ ਸਿੰਘ ਤੇ ਜਸਪੀਰ ਸਿੰਘ, ਤੇ ਉਹ ਜਿਹੜੇ ਨੇ ਉਹ ਮੇਰੇ ਗ੍ਰੈਂਡਮਦਰ ਦੇ ਕਜ਼ਨ ਸੀ। ਪਰ ਮੇਰੇ ਗ੍ਰੈਂਡਮਦਰ ਕਾਫੀ ਜਿਸ ਤਰ੍ਹਾਂ ਨਾ ਮੁੰਡੇ ਜ਼ਿਆਦਾ ਸਨ ਤੇ ਜਿਹੜੀਆਂ ਕੁੜੀਆਂ ਘੱਟ ਸਨ,
ਤੇ ਉਹ ਕਾਫੀ ਜਿਸ ਤਰ੍ਹਾਂ ਲਾਡਲੇ ਸਨ, ਲਾਈਕ ਸਾਰੇ ਜਿਸ ਤਰ੍ਹਾਂ ਚਾਚੇ ਤਾਇਆਂ ਦੇ ਵਿੱਚੋਂ। ਬਾਬਾ ਜੀ ਖਜ਼ਾਨ ਸਿੰਘ ਦੇ 6 ਪੁੱਤਰ ਪਿੱਛੇ ਜਾ ਕੇ ਇੰਡੀਆ ਇੱਕੋ ਪਿੰਡ 'ਚ ਬੈਠੇ, ਇੱਕੋ ਨਹੀਂ ਡਿਸਟ੍ਰਿਕਟ ਨਹੀਂ, ਜਾਂ ਉਹ ਬਿਲਕੁਲ ਹੀ ਵੱਖਰੀ ਵੱਖਰੀ ਥਾਂ। ਜਿਸ ਤਰ੍ਹਾਂ ਜਿਹੜੇ ਬਹਾਦਰ ਸਿੰਘ ਨੇ ਜਿਹੜੇ ਲਾਹੌਰ 'ਚ ਸੀਗਾ ਜਿਨ੍ਹਾਂ ਦੀ ਮੈਡੀਕਲ ਪ੍ਰੈਕਟਿਸ, ਉਹ ਮਲੇਰਕੋਟਲੇ ਚਲੇ ਗਏ। ਤੇ ਜਿਹੜੇ ਹੈਗੇ ਨੇ ਇੰਦਰ ਸਿੰਘ, ਉਹ ਇੰਦਰ ਸਿੰਘ ਜਿਹਦਾ ਉਹਨਾਂ ਮੇਰੇ ਦਾਦਾ ਨਾਲ ਵੀ ਬੜਾ ਪਿਆਰ ਸੀ, ਕਿਉਂਕਿ ਮੇਰੀ ਦਾਦੀ ਦਾ ਜਿਸ ਤਰ੍ਹਾਂ ਵਿਆਹ ਲੈਲਪੁਰ ਦੇ ਵਿੱਚ ਚੱਕ ਝੁਮਰਾ ਹੈ, ਉੱਥੇ ਹੋਇਆ। ਹਾਂਜੀ, ਵੈਸੇ ਓਰੀਜਨਲੀ ਤੇ ਜਿਹੜੇ ਸੀਗੇ ਸੈਦੋ ਕੇ ਨਾਰੋਵਾਲ ਦੇ ਹੀ ਨੇ, ਪਰ ਜਦੋਂ 12 ਬਾਅਦ ਹੋਈਆਂ ਤੇ ਉਹ ਫਿਰ ਉੱਥੋਂ ਸੈਦੋ ਕੇ ਤੋਂ ਉੱਠ ਕੇ ਤੇ ਜਿਹੜਾ ਚੱਕ ਝੁਮਰੇ ਚਲੇ ਗਏ। ਤੇ ਫਿਰ ਮੇਰੀ ਦਾਦੀ ਦਾ ਜਦੋਂ ਲਾਈਕ ਉੱਥੇ ਜਿਹੜਾ ਵਿਆਹ ਹੈ ਉਹ ਥੋੜਾ ਸਿੱਧੇ ਹੋ ਗਏ ਤੁਸੀਂ ਬਾਈ ਜੀ। ਉਹ ਚੱਕ ਝੁਮਰੇ ਲਾਈਕ ਅੱਛਾ ਇੰਡੀਆ ਦੀ ਕਿਹੜੀ ਜਗ੍ਹਾ ਬੈਠੇ ਹੋ? ਹਾਂਜੀ, ਇੰਡੀਆ ਦੇ ਵਿੱਚ ਜੀ ਅਸੀਂ ਦਸੂਆ, ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ, ਅਸੀਂ ਪਟਿਆਲੇ ਦੇ ਆ। ਅੱਛਾ। ਸਾਡੇ ਵੱਡੇ ਸਾਰੇ ਕਲੋਜ਼ ਤੇ ਨਾਗਰੇ ਚ ਬੈਠੇ। ਹਾਂਜੀ, ਤੇ ਫਿਰ ਪਟਿਆਲੇ ਤੋਂ ਸ਼ਹਿਰ ਖੇੜੀ ਪਿੰਡ ਸੀ, ਤੇ ਜਿਹੜੇ ਹੈਗੇ ਰਾਜਪੁਰੇ ਦੇ ਨਾਲ ਹੀ। ਹਾਂਜੀ, ਤੇ ਜਿਹੜੇ ਪਟਿਆਲਾ ਜੀ ਉੱਥੇ ਜਿਹੜੀ ਫੈਮਿਲੀ ਹੈਗੀ ਹੈ ਜਿਹੜੀ ਇੰਦਰ ਸਿੰਘ ਹੋਰਾਂ ਦੀ, ਤੇ ਉਹ ਪਟਿਆਲੇ 'ਚ ਹੀ ਹੈ। ਤੇ ਪਟਿਆਲੇ ਦੇ ਵਿੱਚ ਉਹ ਸ਼ੇਰਾਂ ਵਾਲਾ ਗੇਟ ਕੋਲ ਲਾਈਕ ਜਿਹੜੇ ਮੇਰੇ ਗ੍ਰੈਂਡ ਮਦਰ ਹੋਰਾਂ ਦਾ ਲਾਈਕ ਘਰ ਸੀਗਾ। ਤੇ ਬਾਕੀ ਜਿਹੜੇ ਨੇ ਫਿਰ ਜਿਹੜੇ ਸਾਡੇ ਤੇ ਕਾਫੀ ਬੈਠੇ ਨੇ ਮਹਾਜਰ, ਜਿਹੜੇ ਸੈਦ ਬਰਾਦਰੀ ਤੱਕ ਕੋਈ ਮਲੇਰਕੋਟ ਦੇ ਵੀ ਉੱਥੋਂ ਆਏ ਹਾਂ ਅਸੀਂ। ਹਾਂਜੀ, ਸਾਡੇ ਵੱਡੇ ਕੋਟੇ ਦੀ ਬਾਬਾ ਜੀ ਬੈਠੇ ਨੇ। ਹਾਂਜੀ, ਰਿਆਸਤ ਪਟਿਆਲੇ ਸਰ ਟਾਈਮ ਘੱਟ ਹੈ, ਬਜ਼ੁਰਗ ਵਿਜ਼ਿਟ ਜ਼ਿਆਦਾ ਇੰਪੋਰਟੈਂਟ ਹੈ ਨਾ, ਜਿਹੜੀਆਂ ਸ਼ੇਅਰ ਹੋਣਗੇ। ਸਕੂਲ ਦੀ ਹਿਸਟਰੀ ਦੇ ਬਾਰੇ, ਸਕੂਲ ਦੀ ਐਕਟੀਵਿਟੀਜ਼ ਦੇ ਬਾਰੇ ਕੁਝ ਦੱਸਣਾ ਚਾਹ ਰਹੇ ਸਕੂਲ ਦੇ ਸਾਡੇ ਦੋਸਤ। ਇਹ ਜਸ਼ਨ ਸਿੰਘ ਬਾਜਵਾ ਜੀ, ਤੁਸੀਂ ਵੀ ਉੱਠੋ ਤਾਂ ਕਿ ਆਪਾਂ ਫਿਰ ਸਾਰੇ ਖੜੇ ਹੋ ਕੇ। हमारा डॉक्यूमेंट नहीं सर, पंजाबी बोलोगे। डॉक्यूमेंट सर मुस्लिम लियाने हैं। ਜਿਵੇਂ ਸਾਡਾ ਸਕੂਲ 2020 ਤੋਂ ਅਪਗ੍ਰੇਡ ਹੋਇਆ ਨਾ ਸਕੂਲ, ਯਾਨੀ ਉੱਥੋਂ ਅਸੀਂ ਸਟਾਰਟ ਲਿਆ। ਠੀਕ ਹੈ, ਤੇ ਇਹ ਕਿ ਅਸੀਂ ਸਾਡੀ ਪਹਿਲੀ ਕਲਾਸ ਹੈ। ਹਾਂ, ਕਲਾਸ 10th ਪੂਰੀ ਸੀ ਹੈ ਜਿਹੜੀਆਂ। ਹੁਣ ਅਸੀਂ ਇਹ ਤਈਆ ਕਰ ਲਿਆ ਕਿ ਜਿਹੜੀ ਵੀ ਕਲਾਸ ਇੱਥੋਂ ਫਾਰਗ ਹੋਏਗੀ ਉਹਦੀ ਅਸੀਂ ਇਨਸ਼ਾਅੱਲਾ ਜੀ ਦੇਖੋ ਇਹਦੇ ਵਿੱਚ ਇਹ ਲਓ ਜੀ, ਇਹ ਉਹ ਤੁਹਾਡਾ ਬਿਲਕੁਲ ਇੱਥੇ ਜਾਣਾ ਤੁਹਾਡਾ। ਇਹ ਤੁਸੀਂ ਬਹੁਤ ਹੀ ਅੱਛਾ ਕੀਤਾ ਹੈ, ਜਿਹੜੀ ਇਹ ਨੇਮ ਪਲੇਟ ਔਰ ਸਾਰਾ ਕੁਝ ਨਾਲ ਇਹਦੇ ਅੰਦਰ ਵੀ ਤੁਸੀਂ ਇਹਨੂੰ ਨਾ ਕਵਰ ਕਰ ਇੱਧਰ ਕਰੋ ਨਾ, ਹੱਥ ਪਿੱਛੇ ਕਰੋ। ਹਾਂਜੀ, ਇਸ ਤੋਂ ਅਸੀਂ ਜਿਹੜਾ ਬਿਹਤਰ ਇਹਦਾ ਇਹ ਜੀ ਕਲਾਸ ਹੈ ਨਾ, ਫਸਟ ਕਲਾਸ ਜਿਹੜੀ ਹਾਈ ਸਕੂਲ ਦੀ, ਉਹ ਅਸੀਂ ਇਸ ਨੂੰ ਸਰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਜਿਹੜਾ ਇਹਦਾ ਸਭ ਤੋਂ ਅਛੂਤਾ ਚੀਜ਼ ਉਹ ਇਹ ਹੈ ਕਿ ਅਸੀਂ ਇਹਦੇ ਜਿਹੜੇ ਪੋਰਸ਼ਨ ਹੈ ਨਾ, ਨਵਾਂ ਵੀ ਤੇ ਜਿਹੜਾ ਪੁਰਾਣਾ ਵੀ ਹੈ, ਉਹਨੂੰ ਵੀ ਮੈਂ ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤਾ ਤਾਂ ਕਿ ਯਾਦ ਆ ਸਕੇ। ਹੁਣ ਜਿਹੜੀ ਸਾਡੀ ਕਲਾਸ ਆਇੰਦਾ ਆਏਗੀ ਉਹਦਾ ਅਸੀਂ ਇਨਸ਼ਾਅੱਲਾ ਇਹਦੇ ਵਿੱਚ ਇਸ ਨੂੰ ਲਾਉਂਦੇ ਜਾਵਾਂਗੇ। ਇਹ ਐਕਟੀਵਿਟੀ ਦੀ ਕਾਸ਼ ਅਸੀਂ ਸਾਡੀ ਇਨਸ਼ਾਅੱਲਾ ਇਹ ਸਾਰਾ ਜਿੰਨੇ ਵੀ ਸਾਡੇ ਸਰਬਰਾਹ ਅਦਾਰਾ ਦਿਨੋਂ ਸਾਰੇ ਇਨਸ਼ਾਅੱਲਾ ਇਹ ਆਏ ਨੇ ਬਿਲਖੂਸ ਅਸੀਂ ਇੱਥੇ ਦਿੱਤਾ ਤਾਂ ਕਿ ਕਿਸੇ ਵੀ ਹਵਾਸੇ ਤੋਂ ਮਨ ਨਾ ਕਰੇ, ਮਿਸ ਵੀ ਹੋ ਜਾਏ ਤੇ ਲੇਕਿਨ ਇੱਥੇ ਨਾ ਹੋ। ਬਹੁਤ ਅੱਛਾ, ਇੱਕ ਤੁਸੀਂ ਉਹ ਹਿਸਟਰੀ ਜਿਹੜੀ ਬਣਾ ਰਹੇ ਹੋ ਹਰ ਕਲਾਸ ਦੇ ਨਾਲ ਜਿਹੜੀ ਬੱਚਿਆਂ ਦੀ, ਕੱਲ ਨੂੰ ਬੱਚੇ ਜਿੱਥੇ ਵੀ ਪਹੁੰਚਣਗੇ ਉਹ ਲੱਭਣਾ ਚਾਹਣਗੇ ਤਾਂ ਉਹਨਾਂ ਨੂੰ ਸਾਰਾ ਕੁਝ ਹੈ ਸਾਲ ਬਸਾਲ ਉਹਨਾਂ ਲੱਭਦਾ। ਔਰ ਇਹ ਬਹੁਤ ਅੱਛੀ ਹੈ, ਤੇ ਦੂਸਰਿਆਂ ਨੂੰ ਵੀ ਤਹਿਰੀਕ ਮਿਲਣੀ ਚਾਹੀਦੀ ਹੈ। ਤੇ ਇੱਕ ਜਿਹੜੀ ਮੇਰੀ ਰਿਕੁਐਸਟ ਹੈ, ਬੇਸ਼ੱਕ ਤੁਸੀਂ ਆਪਣੇ ਜਿਹੜੀ ਐਜੂਕੇਸ਼ਨ ਦੇ ਨਾਲ ਤੁਹਾਡੇ ਸੀਨੀਅਰਸ ਨੇ, ਕੋਈ ਕਿਉਂਕਿ ਪੰਜਾਬ ਹੈ ਤੇ ਪੰਜਾਬ ਦਾ ਇੱਕ ਪੂਰਾ ਇਤਿਹਾਸ ਹੈ, ਉਹਦੇ ਸੂਫੀ ਪੋਇਟਰੀ ਵੀ ਹੈ ਔਰ ਸਾਡਾ ਫੋਕ ਲਿਟਰੇਚਰ ਉਹ ਬਹੁਤ ਜ਼ਿਆਦਾ ਰਿਚ ਹੈ, ਤੇ ਕੋਈ ਇੱਕ ਸ਼ੇਰ ਉਹ ਪੰਜਾਬੀ ਦਾ ਜਿਹੜਾ ਹੈ ਉਹ ਇਹਦੇ 'ਚ ਲਾਜ਼ਮੀ ਐਡ ਕਰੋ। ਇਸ ਦੇ ਵਿੱਚ ਹਾਂ, ਇਹਦੇ ਵਿੱਚ ਨਾ ਕੋਈ ਕਿਤੇ ਐਡ ਇਹਦੇ 'ਚ ਲਾਜ਼ਮੀ ਹੋਣਾ ਚਾਹੀਦਾ ਹੈ ਤਾਂ ਜੇ ਬੱਚੇ ਪੰਜਾਬੀ ਦੇ ਨਾਲ, ਕਿਉਂਕਿ ਪਹਿਲੀ ਲੈਂਗੁਏਜ ਜਿਹੜੀ ਬੱਚਿਆਂ ਦੀ ਹੈ ਉਹ ਪੰਜਾਬੀ ਹੈ। ਔਰ ਯੂਨਾਈਟਿਡ ਨੇਸ਼ਨ ਵੀ ਇਹੀ ਕਹਿੰਦੀ ਹੈ ਕਿ ਜਿਹੜੀ ਪਹਿਲੀ ਲੈਂਗੁਏਜ ਹੁੰਦੀ ਹੈ ਉਹਦੇ 'ਚ ਬੱਚੇ ਨੂੰ ਪੜਾਓ ਤਾਂ ਜਲਦੀ ਪਿਕ ਕਰੋ। ਸੋ ਪੰਜਾਬ ਦੇ ਸਕੂਲਾਂ ਦੇ ਅੰਦਰ ਅਗਰ ਅਸੀਂ ਥੋੜਾ ਜਿਹਾ ਬੱਚਿਆਂ ਨੂੰ ਆਪਣੀ ਪੰਜਾਬੀ ਲੈਂਗੁਏਜ ਨਾਲ ਜੋੜਾਂਗੇ ਤਾਂ ਉਹਨਾਂ ਅੰਦਰ ਇਖਲਾਕੀਅਤ ਵੀ ਜ਼ਿਆਦਾ ਆਏਗੀ ਔਰ ਉਹਨਾਂ ਨੂੰ ਸਮਝਣ ਸੋਚਣ ਦੀ ਉਹ ਸਲਾਹੀਅਤ ਵੀ ਜ਼ਿਆਦਾ ਜੀ। ਇਨਸ਼ਾਅੱਲਾ ਨੈਕਸਟ ਜਦੋਂ ਵੀ ਅਸੀਂ ਸਾਡੀ ਕਲਾਸ ਇਨਸ਼ਾਅੱਲਾ ਫਾਈਨਲ ਹੋਏਗੀ ਉਹਦੇ ਵਿੱਚ ਜਦੋਂ ਹੀ ਨਵੀਂ ਅਸੀਂ ਟੈਕਸ ਲਾਵਾਂਗੇ ਉਹਦੇ ਵਿੱਚ ਇਨਸ਼ਾਅੱਲਾ ਜ਼ਰੂਰ ਅਸੀਂ ਪੰਜਾਬੀ ਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਬਾ ਜੀ ਗੁਰੂ ਨਾਨਕ ਦਾ ਹੀ ਕੋਈ ਜਿਹੜਾ ਬਹੁਤ ਅੱਛਾ ਇਨਸ਼ਾਅੱਲਾ ਇਹਦੇ ਵਿੱਚ ਬਹੁਤ ਅੱਛਾ
ਬਹੁਤ ਸੋਹਣੀ ਗੱਲ ਕੀਤੀ, ਬਹੁਤ ਸੋਹਣੀ। ਬਾਬਾ ਫਰੀਦ ਦੇ ਕੋਈ ਹਾਂ, ਬਾਬਾ ਸ਼ੇਰ ਫਰੀਦ, ਹੈ। ਬਾਬਾ ਗੁਰੂ ਨਾਨਕ, ਸ਼ਾਹ ਹੁਸੈਨ ਬੁੱਲੇ ਸ਼ਾਹ, ਵਾਰਿਸ ਸ਼ਾਹ, ਹਾਸ਼ਮ ਸ਼ਾਹ ਸਾਹਿਬ, ਧਰਤੀ ਦੇ ਗੁਰੂ ਗੋਬਿੰਦ ਸਿੰਘ ਸਰਕਾਰ। ਇਹ ਐਸੀ ਪੋਇਟਰੀ ਹੈ ਪੰਜਾਬੀ ਦੇ ਅੰਦਰ ਕਿ ਅਗਰ ਇਹਨੂੰ ਖੋਲੀਏ ਤੇ ਬਹੁਤ ਪੂਰਾ ਇਤਿਹਾਸ ਪੂਰੀ ਦੂਸਰੀ ਸਾਰਾ ਗੱਲ ਇਹ ਵੀ ਸਰ ਬਾਬਾ ਜੀ ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹ ਨਾਲੇ ਨਾ ਸਿਰਫ ਸਿੱਖਾਂ ਦੇ ਹੀ ਨਹੀਂ ਪੇਸ਼ਵਾ ਉਹ ਸਾਂਝੇ ਆ। ਸਾਂਝੇ ਉਹ ਨੇ। ਸਾਂਝੇ ਆ। ਸਾਡਾ ਪੰਜਾਬ ਸਾਂਝਾ ਜੀ। ਹੈ। ਅਗਰ ਪੰਜਾਬ ਸਾਂਝਾ ਨਾ ਹੋਵੇ ਤਾਂ ਸਰਦਾਰ ਉਹਦੀ ਇੰਡੀਆ ਤੋਂ ਇੱਥੇ ਕਦੀ ਵੀ ਨਾ ਰਹੇ। ਬਿਲਕੁਲ। ਤੇ ਇਹ ਜਿਹੜੀ ਇਹ ਰਹਿਤ ਰੀਤ ਇਹ ਹਮੇਸ਼ਾ ਕਾਇਮ ਰਹਿਣੀ। ਜਦੋਂ ਸਾਵਣ ਭਾਦੋਂ ਦਾ ਮੀਂਹ ਪੈਂਦਾ ਹੈ ਤੇ ਜਦੋਂ ਪਹਿਲੀ ਬਾਰਿਸ਼ ਹੁੰਦੀ ਹੈ ਤੇ ਮਿੱਟੀ ਦੀ ਜਿਹੜੀ ਪਹਿਲੀ ਖੁਸ਼ਬੂ ਹੈ ਉਹ ਹੀ ਸਾਡੀ ਇਸ ਧਰਤੀ ਦੀ ਪਹਿਚਾਣ ਹੈ। ਅਸੀਂ ਮੁੜੇ ਆ ਨਾ ਨਹਿਰ ਤੋਂ ਅੱਗੇ ਤੇ ਖੁਸ਼ਬੂ ਆ ਰਹੀ ਸੀ ਪਰਾਲੀ ਦੀ। ਮੈਂ ਜਸ਼ਨ ਨੂੰ ਕਿਹਾ ਮੈਂ ਕਿ ਅੰਦਰ ਖੁਸ਼ਬੂ ਆ ਰਹੀ ਪਰਾਲੀ ਦੀ। ਇਹੀ ਸਾਡਾ ਪੰਜਾਬ ਹੈ ਕਿ ਤੂੰ ਬਨ ਬਨੀਆਂ ਖੁਸ਼ਬੂਆਂ ਆਉਣ। ਅਕਰਮ ਸਾਹਿਬ ਕੁਝ ਐਡ ਕਰਨਾ ਚਾਹੋ? ਮੈਂ ਸਰ ਐਡ ਕਰਨਾ ਚਾਹਨਾ ਕਿ ਜਿੱਥੋਂ ਇਨਸਾਨ ਪੈਦਾ ਹੁੰਦਾ ਹੈ, ਜੀ ਉਹਦੀਆਂ ਯਾਦਾਂ, ਉਸ ਧਰਤੀ ਦੀ ਖੁਸ਼ਬੂ, ਇਨਸਾਨ ਚਾਹੇ ਲੰਡਨ ਟੁਰ ਜੇ, ਅਮਰੀਕਾ ਟੁਰ ਜੇ, ਕੈਨੇਡਾ ਟੁਰ ਜੇ, ਉਹ ਜਿਹੜੀ ਯਾਦ, ਉਹ ਪਿਆਰ, ਉਹ ਖਿੱਚ ਉਹਨੂੰ ਜ਼ਰੂਰ ਉਸ ਧਰਤੀ ਤੇ ਵਾਪਸ ਲੈ ਆਉਂਦੀ ਜਿੱਥੋਂ ਉਹਨੇ ਜਨਮ ਜਿਹੜੀ ਧਰਤੀ ਦੇ ਵਿੱਚੋਂ ਦਾ ਆਇਆ ਹੁੰਦਾ ਹੈ। ਤੇ ਮੈਂ ਸਮਝਣਾ ਕਿ ਸਰਦਾਰ ਹਰਾਂ ਨੂੰ ਵੀ ਇਸ ਧਰਤੀ ਦਾ, ਇਸ ਪਿੰਡ ਦਾ ਉਹ ਪਿਆਰ ਮੁਹੱਬਤ ਜਿਹੜੇ ਇਹਨਾਂ ਨੇ ਅਬਾਓ ਅਜਦਾਦ ਨੇ, ਉਹ ਖੁਸ਼ਬੂ ਜਿਹੜੀ ਕਿ ਇਹਨਾਂ ਦੇ ਜਿਸਮ ਦਾ ਹਿੱਸਾ ਬਣ ਚੁੱਕੀ ਹੈ, ਉਹ ਵਾਪਸ ਇਹਨਾਂ ਨੂੰ ਇੱਥੇ ਫੇਰ ਲੈ ਕੇ ਆ ਰਹੀ ਹੈ। ਤੇ ਮੈਂ ਸਮਝਣਾ ਕਿ ਇਹਨਾਂ ਦੇ ਅਬਾਓ ਅਜਦਾਦ ਨੇ ਜਿਹੜੀ ਮੁਹੱਬਤਾਂ ਦਾ ਸਫ਼ਰ ਸ਼ੁਰੂ ਕੀਤਾ ਸੀ ਉਹ ਅਜੇ ਵੀ ਜ਼ਿੰਦਾ ਹੈ ਤੇ ਅੱਗੋਂ ਸਾਡੀ ਜਿਹੜੀ ਹਕੂਮਤ ਹੈ ਉਹਨੇ ਉਹਦੇ ਚ ਮਜ਼ੀਦ ਇਜ਼ਾਫਾ ਕੀਤਾ ਹੈ ਤੇ ਵਾਰਸ਼ਾ ਦਾ ਇੱਕ ਉਹ ਛੋਟਾ ਜਿਹਾ ਕੀਤਾ ਹੈ ਜੀ ਪਲੀਜ਼। ਵਾਰਸ਼ਾ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਤੇ ਮੈਂ ਸਮਝਣਾ ਕਿ ਉਹ ਜਿਹੜਾ ਕਤਬਾ ਲੱਗਾ ਉਹ ਇਸ ਚੀਜ਼ ਦੀ ਅਕਾਸੀ ਕਰਦਾ ਹੈ ਕਿ ਜਿਨ੍ਹਾਂ ਮੁਹੱਬਤਾਂ ਬਖੇਰੀਆਂ, ਜਿਨ੍ਹਾਂ ਪਿਆਰ ਦੀ ਖੂਹ ਜੋਏ ਤੇ ਜਿਨ੍ਹਾਂ ਇਸ ਇਨਸਾਨੀਅਤ ਵਾਸਤੇ, ਇਹਨਾਂ ਲੋਕਾਂ ਵਾਸਤੇ, ਇਸ ਜਨਤਾ ਵਾਸਤੇ ਚੰਗੇ ਕੰਮ ਕੀਤੇ, ਉਹਨਾਂ ਦੀਆਂ ਤਖਤੀਆਂ ਅੱਜ ਵੀ ਲੱਗੀਆਂ ਨੇ, ਉਹਨਾਂ ਦਾ ਨਾਂ ਅੱਜ ਵੀ ਜ਼ਿੰਦਾ ਹੈ ਤੇ ਜਿਹੜੇ ਹੁਣ ਵੀ ਕਰਨਗੇ ਆਉਣ ਵਾਲੇ ਵਕਤ 'ਚ ਉਹਨਾਂ ਦਾ ਫੇਰ ਵੀ ਨਾਂ ਜ਼ਿੰਦਾ ਰਹੇਗਾ ਜੀ। ਅਮਰ ਜੀ ਅਮਰ ਰਹਿਣਗੇ। ਉਹ ਅਮਰ ਜਸ਼ਨ ਸਿੰਘ ਬਾਜਵਾ ਜੀ, ਯਕੀਨਨ ਬੰਦਾ ਨਜ਼ਰ ਆ ਰਹੀ ਹੁੰਦਾ ਕਿ ਕਿਤਨਾ ਇਮੋਸ਼ਨਲ ਹੋ ਰਿਹਾ ਹੈ ਤੇ ਖਾਸ ਕਰ ਜਿਹੜੀ ਰਸਤੇ 'ਚ ਆਪਣੀਆਂ ਗੱਲਾਂ ਹੋ ਰਹੀਆਂ ਸੀ ਪਾਰਟੀਸ਼ਨ ਦੇ ਬਾਰੇ ਤੇ ਸਾਰਾ ਕੁਝ। ਪਾਰਟੀਸ਼ਨ ਹੋਈ ਹੈ, ਦਿਲਾਂ ਦੇ ਵਿੱਚ ਕੰਧ ਨਹੀਂ ਪਈ। ਤੁਸੀਂ ਇੱਥੇ ਪਹੁੰਚੇ ਹੋ, ਸੈਦੋ ਕੇ ਬਾਜਵਾ ਤੁਹਾਡੀ ਫੈਮਿਲੀ ਦਾ ਇੱਕ ਤਰ੍ਹਾਂ ਦਾ ਇਹ ਰੂਟਸ ਹਨ ਤੁਹਾਡੀਆਂ। ਉਸ ਤੋਂ ਬਾਅਦ ਜਿੱਥੇ ਜਿੱਥੇ ਤੁਸੀਂ ਜਾ ਰਹੇ ਹੋ, ਮਾਨਾ ਵਾਲੇ ਗਏ ਸੀ, ਨਨਕਾਣਾ ਸਾਹਿਬ ਦੇ ਨੇੜੇ ਸ਼ੇਖੂਪੁਰਾ, ਉੱਥੋਂ ਵੀ ਲੋਕਾਂ ਦਾ ਜੋ ਪਿਆਰ ਹੈ। ਫਿਰ ਜਿਹੜੇ ਇੱਥੋਂ ਐਜੂਕੇਸ਼ਨ ਨਾਲ ਜੁੜੇ ਹੋਏ ਲੋਕ ਹਨ ਜਿਨ੍ਹਾਂ ਨੇ ਖਾਲਿਸ ਤੁਸੀਂ ਕਹਿ ਲਓ ਕਿ ਉਹ ਨੈਰੇਟਿਵ ਜਿਹੜਾ ਬਾਅਦ ਹੀ ਦਿੱਤਾ ਗਿਆ ਉਹਦੇ ਤੋਂ ਅੱਗੇ ਨਿਕਲ ਕੇ, ਲੇਕਿਨ ਉਹਦੇ ਬਾਵਜੂਦ ਇਤਨੀ ਮੁਹੱਬਤ, ਇਤਨਾ ਪਿਆਰ, ਕੀ ਕਹਿਣਾ ਚਾਹੋਗੇ ਕੁਝ ਇਸ ਖਾਸ ਅੱਜ ਉਹ ਮੁਹੱਬਤ ਨੂੰ ਸਕੂਲ ਇੱਥੋਂ ਸਵਾਮੀਆਂ ਵਾਲਿਆਂ ਨੇ ਅੱਜ ਜੋ ਇੱਥੋਂ ਸਰੰਗੀਆਂ ਸਵਾਮੀਆਂ ਨੇ ਤੁਹਾਨੂੰ ਸਕੂਲ ਦੇ ਇੰਤਜ਼ਾਮੀਆਂ ਨੇ ਜੋ ਮੁਹੱਬਤ। ਮੈਂ ਪਹਿਲਾਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਵੀ ਤੁਸੀਂ ਇੰਨਾ ਪਿਆਰ ਦਿੱਤਾ। ਮੈਂ ਤੇ ਜਦੋਂ ਕੈਲੀਫੋਰਨੀਆ ਤੋਂ ਇੱਥੇ ਆਇਆ ਸੀ, ਮੈਨੂੰ ਕੁਝ ਉਮੀਦ ਨਹੀਂ ਸੀ ਕਿ ਪਤਾ ਨਹੀਂ ਉੱਥੇ ਕੀ ਹੋਏਗਾ, ਕੀ ਨਹੀਂ ਲੱਭੇਗਾ, ਪਰ ਇੱਥੇ ਆ ਕੇ ਇੰਨਾ ਪਿਆਰ ਮਿਲਿਆ ਤੇ ਬੜਾ ਚੰਗਾ, ਤੇ ਦਿਲ ਵੀ ਭਰਿਆ ਹੈ, ਪਰ ਬਹੁਤ ਚੰਗਾ ਲੱਗਿਆ ਹੈ ਕਿ ਤੁਸੀਂ ਜਿਹੜੀ ਇੰਨੀ ਮੁਹੱਬਤ ਦਿੱਤੀ। ਇੰਨਾ ਸਾਡੇ ਜਿਹੜੇ ਪੁਰਖੇ ਆ ਉਹਨਾਂ ਦੀ ਅਜੇ ਵੀ ਤੁਸੀਂ ਇੰਨੀ ਜਿਹੜੀ ਹੈ ਯਾਦਾਸ਼ਤ ਰੱਖੀ ਤੇ ਇੰਨਾ ਵਧੀਆ ਮੇਨਟੇਨ ਕਰਕੇ ਰੱਖਿਆ ਤੁਸੀਂ ਸਕੂਲ ਦੇ ਵਿੱਚ। ਤੇ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਵੀ ਲੱਭਦੇ ਲਭਾਉਂਦੇ ਵੀ ਕੋਈ ਨਾ ਕੋਈ ਚੀਜ਼ ਬਜ਼ੁਰਗਾਂ ਦੀ ਜਿਹੜੀ ਹੈ ਮੈਨੂੰ ਵੇਖਣ ਨੂੰ ਮਿਲ ਗਈ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਇਹ ਸਾਂਝ, ਇਹ ਮੁਹੱਬਤਾਂ, ਇਹ ਸਲਾਮਤ ਰਹਿਣ, ਇਹੀ ਸੱਚੀ ਇਨਸਾਨੀਅਤ, ਇਹੀ ਸਾਡੇ ਗੁਰੂਆਂ, ਸਾਡੇ ਸੂਫੀਆਂ ਦਾ, ਸਾਡੇ ਭਗਤਾਂ ਦਾ, ਸਾਡੇ ਜੋਗੀਆਂ ਦਾ ਜਿਹੜੇ ਪੰਜਾਬ ਨੇ ਜੰਮੇ ਹਨ। ਪੰਜਾਬ ਹੈ ਤੇ ਸਾਰੇ ਪੈਦਾ ਹੋਏ ਹਨ, ਪੰਜਾਬ ਨਾ ਹੁੰਦਾ ਤੇ ਸ਼ਾਇਦ ਇੱਥੇ ਇਹਨਾਂ ਦਾ ਨਾਮ ਆਉਣਾ ਨਾ ਬਣਦਾ, ਕਿਉਂਕਿ ਪੰਜਾਬੀਆਂ ਨੇ ਐਕਸੈਪਟ ਕੀਤਾ ਉਹ ਫਲਸਫਾ, ਉਹ ਇਨਸਾਨੀਅਤ ਦਾ ਫਲਸਫਾ ਜਿੰਦੇ ਵਿੱਚ ਪਹਿਲੇ ਇਨਸਾਨੀਅਤ ਹੈ, ਬਾਕੀ ਚੀਜ਼ਾਂ ਬਾਅਦ ਦੇ ਵਿੱਚ। ਔਰ ਕੋਈ ਇਕੁਐਲਿਟੀ ਦਾ ਜਿਹੜਾ ਫਲਸਫਾ ਹੈ, ਕੋਈ ਅਮੀਰ ਕੋਈ ਗਰੀਬ ਨਹੀਂ। ਅਸੀਂ ਸੂਫੀਆਂ ਦੇ ਦਰਬਾਰਾਂ ਤੇ ਜਾਈਏ, ਗੁਰਦੁਆਰਿਆਂ ਦੇ ਅੰਦਰ ਜਾਈਏ ਤੇ ਉਹ ਫਲਸਫਾ ਸਾਨੂੰ ਨਜ਼ਰ ਆਉਂਦਾ ਹੈ ਕਿ ਉੱਥੇ ਸਾਰੇ ਇੱਕੋ ਤਰ੍ਹਾਂ ਬੈਠ ਕੇ ਖਾ ਰਹੇ ਹੁੰਦੇ ਨੇ। ਇਹ ਵੰਡਾਂ ਸਾਡੀਆਂ ਬਾਅਦ ਦੀਆਂ ਪਾਈਆਂ ਹੋਈਆਂ ਹਨ, ਜਿਹੜੀਆਂ ਇਕਨੋਮਿਕਸ ਬੇਸਿਸ ਤੇ ਅਸੀਂ ਪਾਈਆਂ ਹਨ। ਸੋ ਇਨਸਾਨ ਹੋਣਾ ਮੰਗਦਾ ਹੈ, ਔਰ ਅਸੀਂ ਅਗਰ ਇਨਸਾਨ ਬਣ ਜਾਈਏ ਸੱਚੇ ਮਾਨੀ ਦੇ ਵਿੱਚ ਤੇ ਇਹ ਦੁਨੀਆ ਹੀ ਸਾਡੇ ਵਾਸਤੇ ਜੰਨਤ ਹੈ।